ਤੇ ਉੱਥੇ ਇੰਡੀਆ ਦੇ ਵਿੱਚ ਆਪਣਾ ਕਿਹੜਾ ਇਲਾਕਾ ਸੀ? ਇੰਡੀਆ ਸਾਡਾ ਜਨਾਬ ਮੇਰੀ ਹੁਸ਼ਿਆਰਪੁਰ ਇਲਾਕਾ ਸੀ, ਤਹਿਸੀਲ ਊਨਾ। ਬਸ ਉਹ ਜਿਹੜੇ ਇਹ ਹਿਸਾਬ ਕਿਤਾਬ ਸੀ ਨਾ ਵੀ ਜਦੋਂ ਜਿਹੜੇ ਬੀਬੀਆਂ ਉਸ ਵੇਲੇ ਜਿਹੜੀ ਲੜਾਈ ਲੱਗੀ ਸੀ ਨਾ, ਕਤਲਾਬ ਹੋ ਰਹੀ ਸੀ, ਹਾਂਜੀ। ਉਹ ਬੀਬੀਆਂ ਜਿਹੜੀਆਂ ਸਨ ਉਹ ਵਿਚਾਰੀਆਂ ਜਾਨੀਆਂ ਸਨ। ਤੇ ਜੇ ਕਿਤੇ ਅੱਗੇ ਜਥਾ ਆ ਗਿਆ ਤੇ ਜੇ ਕੋਈ ਚੰਗਾ ਬੰਦਾ ਅਸਲੀਅਤ ਵਾਲਾ ਤਾਂ ਉਹਨੇ ਆਖਣਾ ਯਾਰ ਇਹ ਬੀਬੀ ਨੂੰ ਬਚਾ ਦਈਏ, ਇਹ ਬੀਬੀ ਨੂੰ ਉਹਨੇ ਆਖਣਾ ਮੇਰਾ ਖਾਮੰਦ ਹੈ। ਹਾਂਜੀ, ਉਹਨੇ ਦੋਵੇਂ ਨਿਕਾਹ ਦੇਣਾ ਅਗਾਂ ਜਾ ਕੇ ਉਹਨੇ ਆਪਣੇ ਜੀਆਂ ਨਾਲ ਰਲ ਜਾਣਾ। ਆਖਣਾ ਇੱਥੇ ਕੋਈ ਖੂਹ ਸ਼ੂ ਵੀ ਹੁੰਦਾ ਸੀ, ਤਲਾਬ ਦੱਸੋ ਥੋੜਾ ਜਿਹਾ ਕੀ ਇਹ ਤਲਾਬ ਵੀ ਹੈ, ਖੂਹ ਵੀ ਹੈ, ਤਲਾਬ ਹੁੰਦਾ ਸੀ, ਖੂਹ ਹੈ, ਇਹ ਵਗਦਾ ਸੀ ਖੂਹ। ਟੂਟੀਆਂ ਇੱਥੇ ਲੋਕਾਂ ਨਹਾਉਂਦੇ ਸਨ। ਮੁਸ਼ਕਲਾਂ ਬੇਬਾਹੀਆਂ ਮੁਸ਼ਕਲਾਂ ਜਨਾਬ ਕਤਲਾਮ ਹੋਈ ਬੇਬਾਹ, ਗੱਡੀਆਂ ਇੱਧਰੋਂ ਕੱਢ ਕੇ ਉੱਧਰ ਕਰਦੇ ਆ, ਇੱਧਰੋਂ ਕੱਢ ਕੇ ਉੱਧਰ ਕਰਦੇ ਸਨ। ਬੜਾ ਉਹਨਾਂ ਲੋਕਾਂ ਨੇ ਸਾਡੇ ਨਾਲ ਇਸ ਗੱਲ ਦੀ ਤਸ਼ੱਦਦ ਕੀਤੀ ਵੀ ਸਾਨੂੰ ਜਨਾਬ ਮੇਰੀ ਮਾਰਿਆ ਕੁੱਟਿਆ ਕੱਢਿਆ, ਤੇ ਤਾਂ ਜਾ ਕੇ ਭਾਈ ਵੰਡ ਹੋਈ, ਨਹੀਂ ਤੇ ਵੰਡ ਭਾਈ ਹੋਈ ਨਹੀਂ ਸੀ ਸਕਦੀ। ਹਾਂਜੀ, ਉਸ ਵੇਲੇ ਸਾਡੇ ਲੋਕਾਂ ਦਾ ਬੜੀ ਗਰੀਬੀ ਕੱਟੀ ਸੀ, ਬੇਬਾਹ ਗਰੀਬੀ ਕੱਟੀ। ਇੱਥੇ ਅਸੀਂ ਆਏ ਹਾਂ ਤੇ ਜਨਾਬ ਮੇਰੀ ਫੱਕ ਖਾ ਕੇ ਤੇ ਗੁਜ਼ਾਰਾ ਕੀਤਾ। ਹਾਂਜੀ, ਉਹਲੇ ਟੁਕਰ ਨਹੀਂ ਸੀ ਮਿਲਦਾ, ਦਿਹਾੜੀ ਕਿਤੇ ਮਿਲਦੀ ਨਹੀਂ ਸੀ, ਗੱਲ ਨਹੀਂ ਸੀ, ਬਾਤ ਨਹੀਂ ਸੀ। ਹਾਂਜੀ, ਤੇ ਉਹ ਵੋਟ ਤਾਂ ਪਹਿਲਾਂ ਉਹਨੇ ਪਵਾਏ ਨਾ, ਸਾਡੇ ਤੋਂ ਪਹਿਲਾਂ ਹੀ ਪਵਾਏ ਨਾ। ਹਾਂ, ਬਾਬੇ ਕਾਜ਼ੇ ਆਜ਼ਮ ਨੇ ਵੰਡ ਤੇ ਬਾਬੇ ਕਾਜ਼ੇ ਆਜ਼ਮ ਨੇ ਕੀਤੀ। ਦੱਸੋ ਕਿ ਜਦੋਂ ਇੱਥੇ ਆਏ ਤੁਸੀਂ ਤੇ ਇੱਥੋਂ ਫਿਰ ਇੰਡੀਆ ਇੱਥੇ ਜਿਹੜੇ ਹਿੰਦੂ ਸਿੱਖ ਵੀ ਹੈਗੇ ਸਨ ਪਹਿਲਾਂ? ਜਦੋਂ ਅਸੀਂ ਆਏ ਨਾ ਹਿੰਦੂ ਸਾਡੇ ਜਾਂਦੇ ਨਹੀਂ ਸੁਣ ਅੱਗੇ ਅਸੀਂ ਆਏ ਆ, ਇਹ ਪਿੰਡ ਵਿਹਲੇ ਹੋਏ ਨੇ, ਅਸੀਂ ਆ ਵੜੇ ਤਾਂ ਉਹ ਸਾਡੇ ਤੋਂ। ਅੱਛਾ, ਜਦੋਂ ਤੁਸੀਂ ਇੱਥੇ ਆਏ ਤੇ ਇਹ ਜਿਹੜੇ ਕੋਟਲੀ ਬਾਵੇ ਦੀ ਕੋਟਲੀ ਨੂੰ ਕਿਹਾ ਜਾਂਦਾ ਤੇ ਇਹ ਬਾਵੇ ਹੋਰੀ ਜਿਹੜੇ ਨੇ ਉਹਦੇ ਇੱਥੇ ਹੈ ਸੀ ਇਹ ਸਾਰਾ ਕੁਝ? ਬਾਵੇ ਸਾਲ ਸਭ ਤੇ ਇਹ ਮੜੀਆਂ ਇੱਥੇ ਸਨ? ਇੱਥੇ ਇਹ ਤੇ ਬੜੇ ਦੇਰ ਦੀ ਸਾਡੇ ਤੋਂ ਅਗਲਾਂ ਦੀ ਬੜੀ ਚਿਰਾਂ ਦੀ ਗੱਲ ਹੈ, ਅੱਜ ਦੀ ਨਹੀਂ। ਪਿਆਰੇ ਦੋਸਤੋ, अस्सलाम वालेकुम, सत श्री अकाल। मैं औरंगजेब बेग एक नई वीडियो ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤਹਿਸੀਲ ਪਸਰੂਰ ਦਾ ਇੱਕ ਛੋਟਾ ਜਿਹਾ ਪਿੰਡ ਹੈਗਾ ਜਿਹਨੂੰ ਕਿਹਾ ਜਾਂਦਾ ਹੈ ਕੋਟਲੀ ਬਾਵਾ ਫਕੀਰ ਚੰਦ, ਯਾਨੀ ਕਿਆਮੇ ਪਾਕਿਸਤਾਨ ਤੋਂ ਪਹਿਲੇ ਕਾਫੀ ਪਹਿਲੇ ਇੱਕ ਬਾਬਾ ਇੱਥੇ ਸੀ ਜਿਹਨੇ ਪਿੰਡ ਆਬਾਦ ਕੀਤਾ। ਉਹਦਾ ਨਾਂ ਸੀ ਬਾਬਾ ਫਕੀਰ ਚੰਦ, ਤੇ ਉਹਦੇ ਨਾਂ 'ਤੇ ਹੀ ਇਹ ਪਿੰਡ ਬੜਾ ਪੁਰਾਣਾ ਸਿੱਖਾਂ ਹਿੰਦੂਆਂ ਦਾ ਪਿੰਡ ਸੀ ਕਿਆਮੇ ਪਾਕਿਸਤਾਨ ਤੋਂ ਪਹਿਲੇ। ਤੇ ਉਸ ਬਾਬਾ ਜੀ ਦੇ ਨਾਂ 'ਤੇ ਜਿਹੜਾ ਨਾ ਇਹ ਪਿੰਡ ਪਿਆ ਸੀ, ਵਸਿਆ ਸੀ, ਔਰ ਅੱਜ ਵੀ ਇਹਦਾ ਲਿਖਣ ਪੜ੍ਹਨ ਦੇ ਵਿੱਚ ਨਾਂ ਜਿਹੜਾ ਨਾ ਕੋਟਲੀ ਬਾਵਾ ਫਕੀਰ ਚੰਦ ਮਸ਼ਹੂਰ ਹੈ। ਇਹ ਪਸਰੂਰ ਡਸਕਾ ਰੋਡ ਦੇ ਉੱਤੇ ਨਹਿਰ ਦੇ ਕਿਨਾਰੇ ਦੇ ਉੱਤੇ ਕਸਬਾ ਬਣ ਗਿਆ ਹੋਣ 'ਤੇ ਕਾਫੀ ਵੱਡਾ, ਲੇਕਿਨ ਅੱਜ ਵੀ ਇਹ ਇਸੇ ਨਾਂ ਤੋਂ, ਇਹ ਬਾਬੇ ਦੇ ਨਾਂ ਤੋਂ ਮਸ਼ਹੂਰ ਹੈ। ਇੱਥੇ ਬਾਬਾ ਫਕੀਰ ਚੰਦ ਦੀ ਸਮਾਧੀ ਮੌਜੂਦ ਹੈ, ਉਹਦੇ ਨਾਲ ਹੋਰ ਵੀ ਇੱਥੇ ਸਮਾਧੀਆਂ ਆਪਣੀ ਓਰੀਜਨਲ ਹਾਲਤ ਵਿੱਚ ਮੌਜੂਦ ਨੇ, ਜਿਹੜੀਆਂ ਕਿ ਇਸ ਚੀਜ਼ ਦਾ ਸਬੂਤ ਹੈ ਕਿ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਸਿੱਖ ਹਿੰਦੂ ਇੱਥੋਂ ਚਲੇ ਗਏ, ਲੇਕਿਨ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਕੋਟਲੀ ਬਾਬਾ ਫਕੀਰ ਚੰਦ ਦੇ ਵਿੱਚ ਅੱਜ ਵੀ ਅਸਲੀ ਹਾਲਤ 'ਚ ਮੌਜੂਦ ਨੇ। ਇਹਦੇ ਬਿਲਕੁਲ ਨਾਲ ਇੱਕ ਤਲਾਬ ਹੁੰਦਾ ਸੀ, ਤਲਾਬ ਤੇ ਖੈਰ ਉਹ ਇਸਤੇਮਾਲ ਨਹੀਂ ਹੋ ਸਕਿਆ, ਜਿਹਦੀ ਵਜ੍ਹਾ ਨਾਲ ਹੁਣ ਪੂਰਿਆ ਗਿਆ ਔਰ ਉੱਥੇ ਚੀਜ਼ਾਂ ਉੱਗ ਗਈਆਂ ਨੇ, ਲੇਕਿਨ ਉਹਦੇ ਆਸਾਰ ਅੱਜ ਵੀ ਬਾਕੀ ਨੇ, ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ। ਇਹ ਤਲਾਬ ਸੀ, ਇੱਥੇ ਦੀਵਾਰਾਂ ਔਰ ਸੀੜੀਆਂ ਬਣੀਆਂ ਸਨ, ਜਿਹੜਾ ਕਿ ਸਾਨੂੰ ਮੁਕਾਮੀ ਬਜ਼ੁਰਗਾਂ ਨੇ ਦੱਸਿਆ। ਤੇ ਇਹਦੇ ਵਿੱਚ ਅਸੀਂ ਜਨਾਬ ਤੁਹਾਨੂੰ ਖਸੂਸੀ ਵੀਡੀਓ ਦਿਖਾ ਰਹੇ ਹਾਂ ਕੋਟਲੀ ਬਾਬਾ ਫਕੀਰ ਚੰਦ ਪਿੰਡ ਤੋਂ। ਇਹ ਬੜੀਆਂ ਹੀ ਅੱਛੀ ਹਾਲਤ ਦੇ ਵਿੱਚ ਸਮਾਧੀਆਂ ਇੱਥੇ ਮੌਜੂਦ ਨੇ। ਤੇ ਇੱਥੇ ਦੱਸਿਆ ਗਿਆ ਕਿ ਇਹ ਜਿਹੜੀ ਸਮਾਧੀ ਵੱਡੀ ਹੈ, ਜਿਹੜੀ ਯਾਦਗਾਰ ਹੈ, ਬਾਬਾ ਫਕੀਰ ਚੰਦ ਇੱਥੇ ਰਹਿੰਦਾ ਹੁੰਦਾ ਸੀ, ਉਹਦੇ ਨਾਂ 'ਤੇ ਇੱਕ ਬਣਾ ਛੜਿਆ ਦਾ, ਜਿਹਨੂੰ ਮਜ਼ਾਰ ਦੀ ਸ਼ੇਪ ਹੈਗੀ ਹੈ। ਤੇ ਅੰਦਰ ਖੈਰ ਕੋਈ ਚੀਜ਼ ਨਹੀਂ ਹੈਗੀ, ਨਾ ਕੋਈ ਕਵਰ ਹੈ ਨਾ ਕੋਈ ਚੀਜ਼ ਹੈ, ਲੇਕਿਨ ਉਹ ਉਹਨਾਂ ਦੀ ਯਾਦਗਾਰ ਅੰਦਰ ਮੌਜੂਦ ਹੈ। ਤੇ ਕਹਿੰਦੇ ਨੇ ਇੱਥੇ ਹਾਲੇ ਵੀ ਕਦੀ ਕਦੀ ਸਿੱਖ ਆਉਂਦੇ ਨੇ ਤੇ ਵਿਜ਼ਿਟ ਕਰਦੇ ਨੇ, ਮੱਥਾ ਵਗੈਰਾ ਟੇਕਦੇ, ਜੋ ਵੀ ਉਹਨਾਂ ਦੀ ਰਸੂਮਾਤ ਹੁੰਦੀਆਂ ਨੇ। ਤੇ ਇਹ ਜਨਾਬ ਤੁਸੀਂ ਉਹਦੇ ਐਕਸਕਲੂਸਿਵ ਮਨਾਜ਼ਰ ਦੇਖ ਰਹੇ ਹੋ। ਤੇ ਇਸ ਹਵਾਲੇ ਨਾਲ ਅਸੀਂ ਇੱਥੇ ਮੁਕਾਮੀ ਇੱਕ ਬਜ਼ੁਰਗ ਨੇ ਉਹਨਾਂ ਨਾਲ ਗੱਲ ਵੀ ਕੀਤੀ। ਉਹ ਇੰਡੀਆ 'ਚੋਂ ਆਏ ਸਨ, ਭਾਰਤ ਤੋਂ ਮਾਈਗ੍ਰੇਟ ਕਰਕੇ ਆਏ ਸਨ 1947 'ਚ, ਤੇ ਉਹਨਾਂ ਦੀਆਂ ਯਾਦਾਂ ਵੀ ਇਸ ਵੀਡੀਓ 'ਚ ਸ਼ਾਮਲ ਹੈਗੀਆਂ ਨੇ। ਤੇ ਇਹ ਵੀਡੀਓ ਵੇਖਦੇ ਰਹੋ, ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਮੁਹੱਬਤ ਦਿਆ ਕਰੋ, ਲਾਈਕ ਕਰਿਆ ਕਰੋ, ਤਾਂ ਕਿ ਅਸੀਂ ਤੁਹਾਨੂੰ ਹੋਰ ਵੀ ਵਧੀਆ ਵਧੀਆ ਤੇ ਔਖੇ ਔਖੇ ਪਿੰਡੇ ਕਰਕੇ ਵੀਡੀਓ ਬਣਾਈਏ। ਵੀਡੀਓ ਨੂੰ ਇੰਜੋਏ ਕਰੋ। अस्सलाम वालेकुम दोस्तों, मैं औरंगजेब बेग ते इस वेले बैठा बड़ा ही तरीखी ते वड्डा पिंड पसरूर के कोल कोटली बाबा फकीर चंद। ते साडे नाल बजुर्ग बैठे ने ਜਿਹੜੇ ਕਿਆਮੇ ਪਾਕਿਸਤਾਨ ਜਦੋਂ ਵੰਡ ਹੋਈ ਹੈ ਤੇ ਇੰਡੀਆ ਤੋਂ ਹਿਜਰਤ ਕਰਕੇ ਤੇ ਪਾਕਿਸਤਾਨ ਆਏ ਸਨ, ਤੇ ਉਹਨਾਂ ਨਾਲ ਗੱਲਾਂ ਕਰਨੀਆਂ ਪੁਰਾਣੀਆਂ। ਚਾਚਾ ਜੀ ਸਲਾਮ ਅਲੈਕੁਮ, ਕੀ ਨਾਂ ਤੁਹਾਡਾ? ਮੇਰਾ ਮੁਹੰਮਦ ਸ਼ਫੀ। ਵਾਲਦ ਸਾਹਿਬ ਦਾ ਨਾਂ ਕੀ ਸੀ? ਵਲੀ ਮੁਹੰਮਦ। ਤੇ ਤੁਸੀਂ ਜਦੋਂ ਪਾਰਟੀਸ਼ਨ ਹੋਈ ਹੈ ਤੇ ਤੁਹਾਨੂੰ ਹੋਸ਼? ਹਾਂ, ਸਾਨੂੰ ਹੋਸ਼।
ਤੇ ਉੱਥੇ ਇੰਡੀਆ ਦੇ ਵਿੱਚ ਆਪਣਾ ਕਿਹੜਾ ਇਲਾਕਾ ਸੀ? ਇੰਡੀਆ ਸਾਡਾ ਜਨਾਬ ਮੇਰੀ ਹੁਸ਼ਿਆਰਪੁਰ ਇਲਾਕਾ ਸੀ, ਤਹਿਸੀਲ ਊਨਾ। ਠੀਕ ਹੋ ਗਿਆ। ਹਾਂ। ਤੇ ਜਦੋਂ ਵੰਡ ਹੋਈ ਥੋੜਾ ਦੱਸੋ ਨਾ ਕਿ ਕਿਸ ਤਰ੍ਹਾਂ ਤੁਸੀਂ ਆਏ ਤੇ ਕੋਈ ਮੁਸ਼ਕਲਾਤ ਆਈਆਂ? ਮੁਸ਼ਕਲਾਂ ਬੜੀਆਂ ਆਈਆਂ, ਮੁਸ਼ਕਲਾਂ ਬੇਬਾਹ ਆਈਆਂ, ਮੁਸ਼ਕਲਾਂ ਜਨਾਬ ਕਤਲਾਮ ਹੋਈ ਬੇਬਾਹ, ਗੱਡੀਆਂ ਇੱਧਰੋਂ ਕੱਢ ਕੇ ਉੱਧਰ ਘੱਲਦੇ ਆ, ਇੱਧਰੋਂ ਕੱਢ ਕੇ ਉੱਧਰ ਘੱਲਦੇ ਸਨ। ਤੇ ਬੜਾ ਉਹਨਾਂ ਲੋਕਾਂ ਨੇ ਸਾਡੇ ਨਾਲ ਇਸ ਗੱਲ ਦੀ ਤਸ਼ੱਦਦ ਕੀਤੀ ਵੀ ਸਾਨੂੰ ਜਨਾਬ ਮੇਰੀ ਮਾਰਿਆ ਕੁੱਟਿਆ ਕੱਢਿਆ, ਤੇ ਤਾਂ ਜਾ ਕੇ ਭਾਈ ਵੰਡ ਹੋਈ, ਨਹੀਂ ਤੇ ਵੰਡ ਭਾਈ ਹੋਈ ਨਹੀਂ ਸੀ ਸਕਦੀ। ਹਾਂਜੀ, ਉਸ ਵੇਲੇ ਸਾਡੇ ਲੋਕਾਂ ਦਾ ਬੜੀ ਗਰੀਬੀ ਕੱਟੀ ਸੀ, ਬੇਬਾਹ ਗਰੀਬੀ ਕੱਟੀ। ਇੱਥੇ ਅਸੀਂ ਆਏ ਹਾਂ ਤੇ ਜਨਾਬ ਮੇਰੀ ਫੱਕ ਖਾ ਕੇ ਤੇ ਗੁਜ਼ਾਰਾ ਕੀਤਾ। ਹਾਂਜੀ, ਉਹਲੇ ਟੁਕਰ ਨਹੀਂ ਸੀ ਮਿਲਦਾ, ਦਿਹਾੜੀ ਕਿਤੇ ਮਿਲਦੀ ਨਹੀਂ ਸੀ, ਗੱਲ ਨਹੀਂ ਸੀ, ਬਾਤ ਨਹੀਂ ਸੀ। ਹਾਂਜੀ, ਤੇ ਉਹ ਵੋਟ ਤਾਂ ਪਹਿਲਾਂ ਉਹਨੇ ਪਵਾਏ ਨਾ, ਸਾਡੇ ਤੋਂ ਪਹਿਲਾਂ ਹੀ ਪਵਾਏ ਨਾ। ਹਾਂ, ਬਾਬੇ ਕਾਜ਼ੇ ਆਜ਼ਮ ਨੇ ਵੰਡ ਤੇ ਬਾਬੇ ਉਹ ਕਾਜ਼ੇ ਆਜ਼ਮ ਨੇ ਕੀਤੀ ਸੀ ਨਾ। ਹਾਂ, ਇਹ ਵੰਡ ਉਹਨੇ ਕੀਤੀ ਸੀ। ਤੇ ਤੁਸੀਂ ਐਸੇ ਪਿੰਡ ਆਏ ਸਿੱਧੇ? ਹਾਂ, ਅਸੀਂ ਪਹਿਲਾਂ ਇਸ ਪਿੰਡ ਹੀ ਸਿੱਧੇ ਅਸੀਂ ਇੱਥੇ ਸਿੱਧੇ ਸੁਆਵੀ ਨਹੀਂ ਹੋਰ ਫਿਰ ਅੱਛਾ। ਤੇ ਦੱਸੋ ਕਿ ਜਦੋਂ ਇੱਥੇ ਆਏ ਤੁਸੀਂ ਤੇ ਇੱਥੋਂ ਫਿਰ ਇੰਡੀਆ ਇੱਥੇ ਜਿਹੜੇ ਹਿੰਦੂ ਸਿੱਖ ਵੀ ਹੈਗੇ ਸਨ ਪਹਿਲਾਂ? ਜਦੋਂ ਅਸੀਂ ਆਏ ਨਾ ਹਿੰਦੂ ਸਭ ਸਾਡੇ ਜਾਂਦੇ ਨੇ ਸੁਣ ਹੋਰ ਗਏ ਅੱਗੇ ਅਸੀਂ ਆਏ ਆ, ਇਹ ਪਿੰਡ ਵਿਹਲੇ ਹੋਏ ਨੇ, ਅਸੀਂ ਆ ਵੜੇ ਤਾਂ ਉਹ ਸਾਡੇ ਤੋਂ ਪਹਿਲਾਂ ਟੁਰ ਗਏ। ਤੇ ਤੁਹਾਨੂੰ ਇੱਥੇ ਘਰ ਜ਼ਮੀਨ ਜ਼ਮਾਨ ਮਿਲੀ ਫਿਰ ਕਿ ਨਾ? ਜ਼ਮੀਨ ਸਾਨੂੰ ਆਰਦੀ ਪਹਿਲਾਂ ਮਿਲੀ, ਪਹਿਲਾਂ ਆਰਦੀ ਜ਼ਮੀਨ ਮਿਲੀ ਸਾਨੂੰ ਜਨਾਬ ਮੇਰੀ ਅਲਾਟ ਕੀਤੀ ਬਲੈਰੀ ਵਾਲੀ, ਇੰਨੀ ਤੁਹਾਡੀ ਜ਼ਮੀਨ ਹੈ ਜੀਆ ਖੇਤੀ। ਉਹ ਮੁੜ ਕੇ ਜਨਾਬ 6 ਸਾਲ ਕੁ ਲੰਘਿਆ, ਉਹਨੇ ਮੁੜ ਕੇ ਆਖਿਆ ਜੀ ਨਹੀਂ ਜੀ ਜਿਹੜੇ ਮਾਲਕ ਹਨ ਉੱਥੇ ਦਿਓ ਤੁਸੀਂ ਜਨਾਬ ਮੇਰੀ ਦਰਖਾਸਤਾਂ ਇੰਡੀਆ ਵਿੱਚ ਕਲੇਮ ਆਉਣਗੇ, ਕਲੇਮਾਂ ਦੇ ਹਿਸਾਬ ਦੀ ਜਿੰਨੀ ਤੁਹਾਡੀ ਹੋਗੀ ਨਹੀਂ ਬਣਨੀ। ਉਹ ਫਿਰ ਅਸੀਂ ਕਲੇਮ ਦਿੱਤੇ, ਉੱਥੇ ਗਏ, ਉੱਥੋਂ ਲਿਆ ਪਟਵਾਰੀਆਂ ਕੋਲੋਂ ਜਨਾਬ ਕਰਕੇ ਅਦਲ ਬਦਲ ਤੇ ਉਹਨਾਂ ਨੇ ਸਾਨੂੰ ਸਿਰ ਤੇ ਜੋ ਸਿਰ ਤੇ ਜੋ ਕਿੱਲਾ ਸਿਰ ਤੇ ਉਹ ਜ਼ਮੀਨ ਸੀ ਪਹਾੜੀ, ਇਹ ਜ਼ਮੀਨ ਸੀ ਚਾਹੀ, ਇੱਥੇ ਉਹਨੇ ਚੌਥਾ ਹਿੱਸਾ ਦਿੱਤਾ। ਉਹ ਸਾਨੂੰ ਜੇ 100 ਕਿੱਲਾ ਸਾਡੀ ਤੋਂ ਇੱਥੇ ਤੋਂ 25 ਨਹੀਂ ਦਿੱਤੀ। ਅੱਛਾ, ਤੇ ਹੋਰ ਤੁਸੀਂ ਦੱਸੋ ਕੋਈ ਪੁਰਾਣੀ ਗੱਲ ਸਾਨੂੰ ਵੰਡ ਦੀ ਕੋਈ ਵਾਕਿਆ ਜਿਹੜਾ ਕੋਈ ਦਿਸੋ ਦੱਸ ਦਿਓ। ਬੱਚੇ ਨੂੰ ਇੱਕ ਬੀਬੀ ਸੀ ਤੇ ਉਹ ਜਦੋਂ ਉਹਨੂੰ ਮਾਰਨ ਲੱਗੀ? ਆ ਬਸ ਉਹ ਜਿਹੜੇ ਇਹ ਹਿਸਾਬ ਕਿਤਾਬ ਸੀ ਨਾ ਵੀ ਜਦੋਂ ਜਿਹੜੇ ਬੀਬੀਆਂ ਉਸ ਵੇਲੇ ਜਿਹੜੀ ਲੜਾਈ ਲੱਗੀ ਸੀ ਨਾ, ਕਤਲਾਮ ਹੋ ਰਹੀ ਸੀ, ਉਹ ਬੀਬੀਆਂ ਜਿਹੜੀਆਂ ਸਨ ਉਹ ਵਿਚਾਰੀਆਂ ਜਾਨੀਆਂ ਸਨ। ਤੇ ਜੇ ਕਿਤੇ ਅੱਗੇ ਜਥਾ ਆ ਗਿਆ ਤੇ ਜੇ ਕੋਈ ਚੰਗਾ ਬੰਦਾ ਅਸਲੀਅਤ ਵਾਲਾ ਤਾਂ ਉਹਨੇ ਆਖਣਾ ਯਾਰ ਇਹ ਬੀਬੀ ਨੂੰ ਬਚਾ ਰਹੀ ਹੈ, ਇਹ ਬੀਬੀ ਨੂੰ ਉਹਨੇ ਆਖਣਾ ਮੇਰਾ ਇਹ ਮੇਰਾ ਖਾਮੰਦ ਹੈ। ਹਾਂਜੀ, ਉਹਨੇ ਦੋਵੇਂ ਨਿਕਾਹ ਦੇਣਾ ਅਗਾਂ ਜਾ ਕੇ ਉਹਨੇ ਆਪਣੇ ਜੀਆਂ ਨਾਲ ਰਲ ਜਾਣਾ, ਆਖਣਾ ਹਿਸਾਬ ਕਿਤਾਬ। ਤੇ ਅੱਛਾ, ਜਦੋਂ ਤੁਸੀਂ ਇੱਥੇ ਆਏ ਤੇ ਇਹ ਜਿਹੜੇ ਕੋਟਲੀ ਬਾਵੇ ਦੀ ਕੋਟਲੀ ਨੂੰ ਕਿਹਾ ਜਾਂਦਾ ਤੇ ਇਹ ਬਾਵੇ ਹੋਰੀ ਜਿਹੜੇ ਨੇ ਉਹਦੇ ਇੱਥੇ ਹੈ ਸੀ ਇਹ ਸਾਰਾ ਕੁਝ? ਬਾਵੇ ਸਾਲ ਸਭ ਕੁਝ ਤੇ ਇਹ ਮੜੀਆਂ ਇੱਥੇ ਸਨ? ਇੱਥੇ ਇਹ ਤੇ ਬੜੇ ਦੇਰ ਦੀ ਸਾਡੇ ਤੋਂ ਅਗਲਾਂ ਦੀ ਬੜੀ ਚਿਰਾਂ ਦੀ ਗੱਲ ਹੈ, ਅੱਜ ਦੀ ਨਹੀਂ। ਤੇ ਇੱਥੇ ਕੋਈ ਖੂਹ ਸ਼ੂ ਵੀ ਹੁੰਦਾ ਸੀ, ਤਲਾਬ ਦੱਸੋ ਥੋੜਾ ਜਿਹਾ ਕੀ ਇਹ ਤਲਾਬ ਵੀ ਹੈ, ਖੂਹ ਵੀ ਹੈ, ਤਲਾਬ ਹੁੰਦਾ ਸੀ, ਖੂਹ ਹੈ, ਇਹ ਵਗਦਾ ਸੀ ਖੂਹ, ਟੂਟੀਆਂ ਇੱਥੇ ਦੇ ਲੋਕ ਨਹਾਉਂਦੇ ਸਨ ਪਾਣੀ ਜਾਂਦਾ। ਤੇ ਤਲਾਬ ਤੁਸੀਂ ਵੇਖਿਆ ਆਪਣੀ ਉੱਥੇ? ਹਾਂ, ਤਲਾਬ ਹੈ। ਹੁਣ ਤਾਂ ਚਲੋ ਕਾਬੂਟ ਹੋ ਗਿਆ ਨਾ ਵਿੱਚ, ਕਿਸੇ ਨੂੰ ਪੌੜੀਆਂ ਛੜੀਆਂ ਲੱਗੀਆਂ, ਹਰ ਚੀਜ਼ ਬੜਾ ਇੱਥੇ ਜਦ ਜਸ਼ਨ ਹੁੰਦੇ ਹਨ ਲੋਕ ਆਗੇ ਨਹਾਉਂਦੇ ਸਨ, ਇਹ ਕਰਦੇ ਉਹ ਕਰਦੇ ਕੱਪੜੇ ਧੋਂਦੇ। ਉਦੋਂ ਕਦੇ ਨਾ ਕੋਈ ਨਲਕੇ ਨਾ ਕੋਈ ਮੋਟਰਾਂ ਨਾ ਗੱਲ ਨਾ ਬਾਤ, ਇੱਥੇ ਆ ਕੇ ਨਹਾਣਾ ਲੋਕਾਂ ਨੇ ਇੱਥੇ ਜਨਾਬ ਮੇਰੀ ਕੱਪੜੇ ਧੋਂਦੇ। ਬੜਾ ਕਾਮਯਾਬੀ ਸੀ। ਤੇ ਇਹ ਜਿਹੜਾ ਇੱਥੇ ਪਿੰਡ ਹੈਗਾ ਇੱਥੇ ਹਲੇ ਕੋਈ ਪੁਰਾਣੇ ਘਰ ਜਾਂ ਕੋਈ ਪਿੰਡ 'ਚ ਕੋਈ ਬਾਜ਼ਾਰ ਐਸਾ ਕੋਈ ਹੈ ਨੇ ਕਿ ਜਾਂ ਮੁੱਕ ਮੱਕ ਗਏ ਨੇ? ਨਹੀਂ, ਬਾਜ਼ਾਰ ਪੁਰਾਣੇ ਹੈ ਅਜੇ, ਪੁਰਾਣੇ ਬਾਜ਼ਾਰ ਨੂੰ ਤਬਦੀਲੀ ਹੋ ਗਈ ਨਾ, ਮਕਾਨਾਂ ਦੀ ਮਤਲਬ ਹੈ ਉਹੀ ਨੇ, ਗਲੀਆਂ ਉਹੀ ਬਾਜ਼ਾਰ ਨੇ, ਉਹੀ ਸਭ ਕੁਝ। ਲੋਕਾਂ ਤਬਦੀਲੀਆਂ ਨਾਲ ਪਾਲੇ ਨੇ, ਚੰਗੇ ਚੰਗੇ ਪਾਲੇ ਨੇ ਕੋਠੇ। ਅੱਗੇ ਸਾਨੂੰ ਉਹ ਕੱਚੇ ਪੱਕੇ, ਉਹ ਲੋਕਾਂ ਸਾਡੇ ਪੱਕੇ ਪਾਲੇ। ਕਿਉਂ ਲੋਕੀ ਵੱਧਦੇ ਗਏ ਨੇ, ਆਪਣੀ ਹਸੀਅਤ ਮੁਤਾਬਕ ਨਹੀਂ ਕਰਦੇ ਗਏ। ਇਹ ਸੁਣਿਆ ਇੱਥੇ ਵੀ ਜਿਹੜੇ ਵਾਵਾ ਅਮੀਰ ਸਿੱਖ ਜ਼ਮੀਨ ਭਾਂਡੇ ਵਾਲੇ ਹੁੰਦੇ ਸਨ? ਆਹ ਸਿੱਖ ਵੀ ਭਾਂਡੇ ਜ਼ਮੀਨ ਭਾਂਡੇ ਗੱਡੀ ਤੇ ਉਹਨਾਂ ਨੇ ਪਿੰਡ ਇੱਥੇ ਪਾਇਆ ਆਪਣੇ ਨਾਂ ਦੇ, ਭਾਂਡਾ ਜ਼ਮੀਨ ਭਾਂਡਾ ਉਹਨਾਂ ਦਾ ਹੈ ਸੀ, ਠੀਕ ਠਾਕ ਸਾਡੇ। ਇਹ ਕਿੰਨਾ ਕੁ ਬਜ਼ੁਰਗ ਦੱਸਦੇ ਨੇ ਪਿੰਡ ਪੁਰਾਣਾ ਹੋਏਗਾ? ਇਹ ਬੜੇ ਪਿੰਡ ਇਹ ਬੜੇ ਅੰਗਰੇਜ਼ਾਂ ਦੇ ਅੰਗਰੇਜ਼ ਨੇ ਘੁੰਮਣ ਕੀਤੀ 100 ਸਾਲ, ਉਦੋਂ ਦੇ ਅੱਗੇ ਦੇ ਪਿੰਡ ਅਜੇ ਵੀ ਪਿੰਡ। ਅੱਛਾ, ਤੇ ਚਾਚਾ ਜਿਹੜਾ ਹੈਗੇ ਨੇ ਇੱਥੇ ਜਦੋਂ ਤੁਸੀਂ ਆਏ ਹੋ ਇੱਥੇ ਫਿਰ ਆ ਕੇ ਮੁਸ਼ਕਲ ਕੋਈ ਨਹੀਂ ਪੇਸ਼ ਆਈ ਨਾ ਤੁਹਾਨੂੰ ਜਦੋਂ ਸ਼ਿਫਟ ਹੋ ਗਈ ਤੇ? ਇੱਥੇ ਮੁਸ਼ਕਲ ਸਾਨੂੰ ਇਹ ਪੇਸ਼ ਹੋਈ ਹੈ, ਮੁਸ਼ਕਲ ਵੀ 4 ਦਿਨ ਖੱਜਲ ਖਰਾਬ ਹੋ ਰਿਹਾ, ਬੁਰੇ ਹਾਲ 2-3 ਸਾਲ ਨਹੀਂ ਪੈਰ ਲੱਗੇ, ਨਹੀਂ ਕਿਤੇ ਮਜ਼ਦੂਰੀ, ਨਹੀਂ ਕਿਤੇ ਗੱਲ ਨਾ ਕੇ ਬਾਅਦ ਉਹ ਫਿਰ ਮੁੜ ਗਿਆ ਹੌਲੀ ਹੌਲੀ। ਕਿਸੇ ਨੇ ਕੋਈ ਡੰਗਰ ਲਿਆ, ਕਿਸੇ ਨੇ ਕੋਈ ਬੱਚਾ ਲਿਆ, ਉਹ ਲਿਆ ਕੇ ਹੌਲੀ ਹੌਲੀ ਵਾਹੀ ਸ਼ੁਰੂ ਕੀਤੀ। ਹਾਲ ਵੇਲ ਵਾਹ ਉਹ ਪਤਾ ਮਾੜਾ ਮੋਟਾ ਹੋਣਾ, ਉਹ ਕਦੇ ਨਾ ਨਿਕਲਣ ਲੱਗੀ ਤੇ ਮਜ਼ਦੂਰੀ ਮਜ਼ਦਾਰੀ ਕਰਨੀ ਸ਼ੁਰੂ ਕਰ ਲਈ। ਇਸ ਤਰ੍ਹਾਂ ਦਾ ਕੰਮ ਕਰਦੇ ਤਾਂ ਇੱਥੇ ਕਰਨਾ। ਅੱਛਾ, ਤੇ ਉਦੋਂ ਵੀ ਜ਼ਿਮੀਂਦਾਰ ਕਰਦੇ ਸੋ? ਹਾਂਜੀ, ਤੂੰ ਬਈ ਤੂੰ ਬਈ ਇੱਥੇ ਵੀ ਜ਼ਿਮੀਂਦਾਰੇ ਕਰਦੇ ਸਨ, ਇੱਥੇ ਵੀ ਜ਼ਿਮੀਂਦਾਰੇ ਕਰਦੇ।
ਤੇ ਉੱਥੇ ਜਿਹੜਾ ਤੁਹਾਡਾ ਆਪਣਾ ਇਲਾਕਾ ਸੀ ਉਹ ਸਾਰਾ ਮੁਸਲਮਾਨਾਂ ਦਾ ਸੀ ਕਿ ਸਾਰੇ ਮਿਕਸ ਰਹਿੰਦੇ ਹਨ? ਉੱਥੇ ਇਸੇ ਤਰ੍ਹਾਂ ਦੇ ਵੱਡੇ ਕੋਈ ਆ 10 ਘਰ ਜਿਹੜੇ ਨੇ ਇੱਥੇ ਆ ਮੁਸਲਮਾਨਾਂ ਨੇ ਉਹ 10 ਕੇ ਅੱਗੇ ਕੋਈ ਹਿੰਦੂਆਂ ਦੇ ਨੇ ਇਸ ਤਰ੍ਹਾਂ ਆਪਣੇ ਵੱਖੋ ਵੱਖਰੀ ਕੋਈ ਵਿੱਚ ਰਹਿੰਦੇ ਨੇ ਬਾਹਰ ਲੇਕਿਨ ਉੱਥੇ ਜਦੋਂ ਰਹਿੰਦੇ ਕੀ ਬਜ਼ੁਰਗ ਦੱਸਦੇ ਨੇ ਕਿ ਬੜੇ ਸਲੂਕ ਪਿਆਰ ਨਾਲ ਰਹਿੰਦੇ ਹੁੰਦੇ ਸਨ? ਆ ਜੀ ਉੱਥੇ ਦੇ ਤਫਾਕ ਨਾਲ ਹੀ ਰਹਿਣਾ ਪੈਂਦਾ ਜਿੱਥੇ ਰਹਿਣਾ ਉੱਥੇ ਤਫਾਕ ਨਾਲ ਹੀ ਰਹਿਣਾ ਪੈਂਦਾ ਨਾ ਜੇ ਉੱਥੇ ਹੁਣ ਇਹਦੇ ਘਰ ਦੇ ਜੀ ਨੇ ਦੱਸ ਦੇ ਕਿ ਜੇ ਨਾ ਲੜੀਏ ਤੇ ਫਿਰ ਤਫਾਕ ਦੇਣਾ ਨਾ ਫਿਰ ਜੋ ਲੜਾਈ ਹੁੰਦੀ ਸਹੀ ਹੈ। ਤੇ ਇਹ ਬੜੀਆਂ ਇੱਥੇ ਜਿਹੜੀਆਂ ਬਣੀਆਂ ਨੇ ਜਿਹੜਾ ਸਿੱਖਾਂ ਦੀਆਂ ਇਹਨੂੰ ਕੀ ਸਮਾਧੀਆਂ ਵਗੈਰਾ ਤੇ ਇਹ ਇੱਥੇ ਜਿਹੜੀਆਂ ਹੈਗੀਆਂ ਨੇ ਸ਼ੁਰੂ ਤੋਂ ਇੰਨੀਆਂ ਨੇ ਕਿ ਭੱਟੀਆਂ ਵਧੀਆਂ ਨੇ? ਨਹੀਂ ਇਹ ਸ਼ੁਰੂ ਤੋਂ ਉਹਨੇ ਆਪਣੀਆਂ ਪੂਜਾ ਗਾ ਬਣਾਈ ਹੁੰਦੀਆਂ ਹਨ ਸਵੇਰੇ ਆ ਬਾਬੇ ਦੇ ਜਿਹੜੇ ਕੋਈ ਉਹਨਾਂ ਦੇ ਖਾਨਦਾਨ ਦੇ ਬੰਦੇ ਸਨ ਉਹਨਾਂ ਨੇ ਪੂਜਾ ਕਰਨੀ ਆ ਕੇ ਸਵੇਰੇ ਨਹਾਉਣਾ ਧੋਣਾ ਨਾਲੇ ਪੂਜਾ ਕਰਨੀ। ਨਾਜ਼ਰੀਨ, ਸਾਡੇ ਬਜ਼ੁਰਗਾਂ ਨੇ ਬੜੀਆਂ ਅੱਛੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਨੇ। ਉਮੀਦ ਹੈ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਔਰ ਉਹਦੇ ਨੂੰ ਇਜਾਜ਼ਤ ਦਿਓ। ਰੱਬ ਰਾਖਾ।